ਦੋਸਤੋ ਇਹ ਹੈ ਕਹਾਣੀ ਮਿਰਜ਼ਾ ਸਾਹਿਬਾ ਦੀ ਜੋ ਅਸੀਂ ਬਾਜਵਾ ਸਾਹਿਬ ਦੇ ਰਾਹੀਂ ਤੁਹਾਨੂੰ ਸੁਣਵਾ ਰਹੇ ਹਾਂ ਔਰ ਯਕੀਨਨ ਇਹਦੇ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਹੋਣਗੇ। ਉਹ ਸਵਾਲ ਤੁਸੀਂ ਕਰ ਸਕਦੇ ਹੋ ਕਮੈਂਟਸ ਰਾਹੀਂ, ਉਹਨਾਂ ਸਵਾਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ। ਅਗਲੀ ਕਿਸ਼ਤ ਜਾਣ ਤੋਂ ਪਹਿਲੇ ਮੈਂ ਬਾਜਵਾ ਸਾਹਿਬ ਇੱਕ ਸਵਾਲ ਛੱਡਦਾ ਜਾਂਦਾ ਹਾਂ ਔਰ ਉਸ ਤੋਂ ਬਾਅਦ ਅਗਲੀ ਕਿਸ਼ਤ ਦੇ ਵਿੱਚ ਅਸੀਂ ਤੁਹਾਨੂੰ ਮਿਲਦੇ ਹਾਂ ਕਿ ਬਾਜਵਾ ਸਾਹਿਬ ਤੋਂ ਅਸੀਂ ਇਹ ਪੁੱਛਾਂਗੇ ਕਿ ਜਦੋਂ ਮਿਰਜ਼ਾ ਨੂੰ ਖੀਵਾ ਮਾਣੀਆਂ ਪਿੰਡ ਛੱਡਣਾ ਪੈ ਜਾਂਦਾ ਹੈ, ਉਹ ਵਾਪਸ ਦਾਨਾਬਾਦ ਆ ਜਾਂਦਾ ਹੈ ਤੇ ਦਾਨਾਬਾਦ ਉਸ ਦੀ ਹਯਾਤੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਗੁਜ਼ਰਦੀ ਹੈ ਔਰ ਉਹਦੇ ਘਰ ਦੇ ਉਸ ਨੂੰ ਕਿਸ ਤਰ੍ਹਾਂ ਗੁਜ਼ਾਰਨਾ ਚਾਹੁੰਦੇ ਨੇ, ਉਹਨਾਂ ਦੀ ਕੀ ਖਾਹਿਸ਼ ਹੁੰਦੀ ਹੈ। ਜੀ ਬਾਜਵਾ ਸਾਹਿਬ, ਮਿਰਜ਼ਾ ਹੁਣ ਆ ਜਾਂਦਾ ਹੈ ਵਾਪਸ ਆਪਣੇ ਪਿੰਡ ਦਾਨਾਬਾਦ। ਇੱਥੇ ਫਿਰ ਉਸ ਦੀ ਹਯਾਤੀ ਕਿਵੇਂ ਗੁਜ਼ਰਦੀ ਹੈ ਔਰ ਉਸ ਦੇ ਘਰ ਵਾਲੇ ਉਸ ਨੂੰ ਕੀ ਕਹਿੰਦੇ ਨੇ, ਕੀ ਮਨਾਉਂਦੇ ਨੇ, ਕੀ ਉਸ ਤੋਂ ਕਰਾਉਣਾ ਚਾਹੁੰਦੇ ਨੇ, ਇਸ ਬਾਰੇ ਸਾਨੂੰ ਕੋਈ ਦੱਸੋ। ਹਾਂਜੀ, ਜਦੋਂ ਉਹ ਇੱਥੋਂ ਆ ਗਿਆ ਉਹਦੀ ਮਾਸੀ ਨੇ ਆਖਿਆ ਪੁੱਤਰਾ ਤੂੰ ਇੱਥੇ ਚਲਾ ਜਾ, ਹਾਲਾਤ ਖ਼ਰਾਬ ਹੋ ਗਏ ਨੇ, ਕਿਉਂਕਿ ਉਹਦੀ ਮੁਖਾਲਫਤ ਬਹੁਤ ਜ਼ਿਆਦਾ ਹੋ ਗਈ ਤੇ ਖਾਨ ਸ਼ਮੀਰ ਜਿਹੜਾ ਹੈ ਕੋ ਤੇਰੇ ਨਾਲ ਕੋਈ ਇਸ ਤਰ੍ਹਾਂ ਹੱਥ ਨਾ ਤੇਰੇ ਤੇ ਚੁੱਕੇ ਤੇ ਉਹ ਜਿਸ ਵਿੱਚ ਚਲਾ ਆਇਆ ਤੇ ਉਹਨੇ ਆ ਕੇ ਪਿੰਡ ਬਿਲਕੁਲ ਨਹੀਂ ਦੱਸਿਆ, ਘਰਦਿਆਂ ਨੂੰ ਉਹਨੇ ਆ ਕੇ ਬਿਲਕੁਲ ਨਹੀਂ ਦੱਸਿਆ ਮਿਰਜ਼ੇ ਨੇ ਕਿ ਮੈਂ ਉੱਥੇ ਨਾਰਾਜ਼ ਹੋ ਕੇ ਆਇਆ ਜਾਂ ਲੜ ਕੇ ਆਇਆ। ਤੇ ਉਹ ਆਪਣਾ ਕੰਮਕਾਰ ਕਰਦਾ ਰਿਹਾ, ਜਿਸ ਵਿੱਚ ਕਰਦਾ ਰਿਹਾ ਤੇ ਉਹਦੇ ਦੌਰਾਨ ਉਹ ਜਵਾਨ ਹੋ ਚੁੱਕਾ ਸੀ। ਉਹ ਜਦੋਂ ਜਵਾਨ ਹੋ ਚੁੱਕਾ ਸੀ ਤੇ ਫਿਰ ਉਹਦੇ ਬੱਚਿਆਂ ਨੇ ਹੋਰਨਾਂ ਬੱਚਿਆਂ ਦੇ ਨਾਲ ਉਹ ਖੇਡਦਾ ਮਲਦਾ, ਲੇਕਿਨ ਉਹਦੀਆਂ ਆਦਤਾਂ ਫਿਰ ਉਹੀ ਸਨ, ਪੁਰਾਣੀਆਂ ਲੜਾਈਆਂ ਝਗੜੇ ਦੰਗੇ ਫਸਾਦ ਇਹ ਵੋ। ਔਰ ਉਸ ਵੇਲੇ ਮਾਂ ਪਿਓ ਬੜਾ ਪੁੱਛਦੇ ਰਹੇ ਲੇਕਿਨ ਉਹਨੇ ਨਹੀਂ ਦੱਸਿਆ। ਬਾਅਦ 'ਚ ਉਹਦਾ ਮਾਮਾ ਸਰਬਲੰਦ ਖਾਨ ਜਿਸ ਵੇਲੇ ਇੱਥੇ ਆਇਆ ਤੇ ਉਹਨੇ ਦੱਸਿਆ ਵੀ ਇਹ ਉੱਥੇ ਕੰਮ ਕਰਕੇ ਆਇਆ ਔਰ ਉਹਦੇ ਨਾਲ ਫਿਰ ਘਰ ਦੇ ਬੜੇ ਪਰੇਸ਼ਾਨ ਹੋਏ ਔਰ ਘਰ ਦੇ ਜਿਸ ਵੇਲੇ ਪਰੇਸ਼ਾਨ ਹੋਏ ਉਹਨਾਂ ਸੱਦ ਕੇ ਪੁੱਛਿਆ ਤੇ ਇਹਨੇ ਵੀ ਉਹਨਾਂ ਨੂੰ ਕਿਹਾ ਕਿ ਗੱਲ ਇਹ ਵੇ ਕਿ ਮੈਂ ਜਿਹੜਾ ਨਾ ਜੀ ਮੈਂ ਤੇ ਬਿਲਕੁਲ ਉਹਦੇ ਤੋਂ ਬਗੈਰ ਰਹਿ ਨਹੀਂ ਸਕਦਾ, ਮੇਰੀ ਉਹ ਮੰਗ ਹੈ, ਮੈਂ ਉਹਨੂੰ ਵਿਆਹਣਾ ਹੀ ਵਿਆਹਣਾ ਔਰ ਹਰ ਹਾਲ 'ਚ ਮੈਂ ਜਿਉਂਦਾ ਮਰ ਜਾਵਾਂਗਾ ਲੇਕਿਨ ਮੈਂ ਉਹਨੂੰ ਨਹੀਂ ਛੱਡਾਂਗਾ। ਇਹਨੂੰ ਅਗਰ ਬਾਜਵਾ ਸਾਹਿਬ ਜਿਹੜਾ ਤੁਸੀਂ ਆਪਣੇ ਸ਼ੇਰਾਂ ਰਾਹੀਂ ਬਿਆਨ ਕੀਤਾ ਹੈ, ਮਿਰਜ਼ੇ ਦੀ ਉਹ ਕੈਫੀਅਤ ਜਿਹੜੀ ਉਹ ਕੀ ਜਵਾਬ ਕੀ ਦਿੰਦਾ ਹੈ, ਜੇ ਉਹ ਸਾਡੇ ਸੁਣਨ ਵਾਲਿਆਂ ਨੂੰ ਕੁਛ ਇਹਦੇ ਵਿੱਚ ਸੁਣਾਓ। ਤੇ ਇੱਥੇ ਮੈਂ ਲਿਖਿਆ ਜੀ ਕਿ ਉਹਲੇ ਬੈਠ ਮਿਰਜ਼ਾ ਸੁਣੇ ਗੱਲ ਸਾਰੀ, ਦੰਦ ਵੱਢ ਦੰਦੀਆਂ ਹੱਥਾਂ ਨੂੰ ਖਾਣ ਲੱਗਾ ਤੇ ਜੰਮਣ ਲਾ ਤੋਂ ਬਣੀ ਉਹ ਮੰਗ ਮੇਰੀ, ਸਾਵੇਂ ਆਣ ਕੇ ਤੁਰਤ ਸੁਨਾਣ ਲੱਗਾ। ਉਹ ਪੁੱਤਰ ਜੱਟਾਂ ਦਾ ਰਾਠ ਦਾ ਨਸਲ ਹਾਂ ਮੈਂ, ਡਰਾਂ ਮੂਲ ਨਾ ਮਿਸਲ ਬਣਾਉਣ ਲੱਗਾ ਤੇ ਛੱਡਾਂ ਮੂਲ ਨਾ ਕਦੀ ਵੀ ਮੰਗ ਤਾਈ, ਮਿਰਜ਼ਾ ਸੱਚ ਦੇ ਸੁਖਨ ਐਲਾਨ ਲੱਗਾ। ਜੀਵਨ ਮਰਨ ਖੁਦਾ ਦੇ ਹੱਥ ਸਾਰਾ, ਇਹੋ ਬੋਲ ਪਾਲਾਂ ਖੀਵੇ ਜਾਣ ਲੱਗਾ ਤੇ 12 ਕਦੀ ਨਾ ਹਾਰਾਂ ਕਦੀ ਨਾ ਕੌਲ ਜ਼ਬਾਨ ਕੋਲੋਂ, ਮਿਰਜ਼ਾ ਕਸਮ ਕੁਰਾਨ ਦੀ ਚਾਣ ਲੱਗਾ ਤੇ ਭੁੱਲ ਹੋਸ਼ ਨੂੰ ਜੋਸ਼ ਦੀ ਚੜੇ ਘੋੜੀ, ਲੋੜੋਂ ਵੱਧ ਕੇ ਕੌੜ ਵਖਾਣ ਲੱਗਾ ਤੇ ਭੁੱਲ ਨਫੇ ਨੁਕਸਾਨ ਦੀ ਬਾਤ ਸਾਰੀ, ਨਾਲ ਪੱਥਰਾਂ ਦੇ ਮੱਥਾ ਲਾਣ ਲੱਗਾ ਤੇ ਮਾਪੇ ਲੱਖ ਸਮਝਾਉਣੀਆਂ ਪਾਣ ਉਹਨੂੰ, ਮਿਰਜ਼ਾ ਜਾਪਦਾ ਸੀ ਉੱਤੇ ਸਾਣ ਲੱਗਾ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ, ਆਸ਼ਿਕ ਸੱਚ ਵਾਲਾ ਝੰਡਾ ਲਾਣ ਲੱਗਾ। ਅੱਛਾ, ਇਹ ਵੀ ਦੱਸਿਆ ਜਾਂਦਾ ਹੈ ਬਾਜਵਾ ਸਾਹਿਬ, ਬਲਕਿ ਇਹ ਕਿਸੇ ਹੋਰ ਨੇ ਤਾਂ ਨਹੀਂ ਦੱਸਿਆ, ਇਹ ਮੈਂ ਪਹਿਲੀ ਦਫਾ ਮੈਂ ਤੁਹਾਡੇ ਤੋਂ ਸੁਣਿਆ ਕਿ ਮਿਰਜ਼ਾ ਜਦੋਂ ਦਾਨਾਬਾਦ ਆ ਜਾਂਦਾ ਹੈ ਤੇ ਮਿਰਜ਼ਾ ਦਾ ਵਿਆਹ ਵੀ ਕਰ ਦਿੱਤਾ ਜਾਂਦਾ। ਹਾਂਜੀ, ਜਿਸ ਵੇਲੇ ਇਹ ਹੋਇਆ ਨਾ ਜੀ ਕਿ ਇੱਥੇ ਉਹਨੂੰ ਪਤਾ ਲੱਗਾ ਖਾਨ ਮੰਜ਼ਲ ਨੂੰ ਕਿ ਜੀ ਆਹ ਗੱਲ ਹੋਈ ਹੈ, ਤਾਂ ਉਹਨੇ ਆਖਿਆ ਜੀ ਅਸੀਂ ਉਹਨਾਂ ਦੀ ਸਾਕਾਦਾਰੀ ਨੂੰ ਕੀ ਕਰਨਾ ਹੈ, ਤੈਨੂੰ ਤੇਰੀਆਂ ਜੁੱਤੀਆਂ ਨੂੰ ਵੀ ਸਾਕ, ਤੈਨੂੰ ਕਾਹਦੀ ਪਰੇਸ਼ਾਨੀ ਹੈ ਪੁੱਤਰਾ। ਲੇਕਿਨ ਮਿਰਜ਼ਾ ਉਹਦੀ ਉਹ ਗੱਲ ਨਹੀਂ ਸੀ ਮੰਨਦਾ ਔਰ ਉਹਦੇ ਬਾਵਜੂਦ ਇਹਨਾਂ ਧੱਕੇ ਨਾਲ ਇੱਕ ਵਿਆਹ 'ਤੇ ਗਏ ਸਨ ਕਮਾਲੀਏ ਤੇ ਖਾਨ ਖਰਲ ਨੂੰ ਕੋਲੋਂ ਨਾਲ ਉਹਨਾਂ ਗੱਲ ਕੀਤੀ। ਖਾਨ ਖਰਲ ਨੇ ਆਪਣੀ ਧੀ ਸੱਸੀ ਦਾ ਸਾਕ ਦੇਣ ਦਾ ਉਹਨਾਂ ਨਾਲ ਕਾਰਾ ਕਰ ਲਿਆ। ਫਿਰ ਮਿਰਜ਼ਾ ਨਹੀਂ ਸੀ ਮੰਨਦਾ। ਅਖੀਰ ਜਿਹੜੀ ਮਿਰਜ਼ੇ ਦੀ ਮਾਂ ਹੈ ਜਿਹੜੀ ਬਾਅਦ 'ਚ ਜ਼ਾਹਰ ਜਿਹੜੀ ਮਾਸੀ ਵੀ ਸੀ ਤੇ ਪਹਿਲੀ ਮਾਂ ਵੀ ਸੀ, ਨਸੀਬਾਂ, ਉਹਨੇ ਮਤਲਬ ਇਹ ਲੀੜਾ ਲਾ ਕੇ ਉਹਦੇ ਪੈਰਾਂ 'ਚ ਸੁੱਟਿਆ। ਪੰਜਾਬ ਦੀ ਰਵਾਇਤ ਹੈ ਕਿ ਜਦੋਂ ਮਾਵਾਂ ਜਾਂ ਕੋਈ ਵਡਕਾ ਇੰਜ ਕਰੇ ਤੇ ਫਿਰ ਲੋਕੀ ਸਾਰੀਆਂ ਗੱਲਾਂ ਮੰਨ ਲੈਂਦੇ ਨੇ ਔਰ ਉਹਨੇ ਆਖਿਆ ਕਿ ਮਾਂ ਮੇਰੀ ਸ਼ਰਤ ਹੈ ਕਿ ਮੈਂ ਤੁਹਾਡੀ ਇਹ ਗੱਲ ਮੰਨ ਲੈਣਾ ਲੇਕਿਨ ਤੁਸਾਂ ਵੀ ਮੇਰੀ ਗੱਲ ਜਿਹੜੀ ਹੈ ਜ਼ਰੂਰ ਮੰਨਣੀ ਹੈ, ਮੈਂ ਸਾਹਿਬਾਂ ਨੂੰ ਲੈ ਕੇ ਆਉਣਾ, ਮੈਂ ਭਾਵੇਂ ਮਰ ਜਾਂ ਜਾਂ ਰਵਾਂ, ਮੇਰੀ ਉਹ ਮੰਗ ਹੈ। ਔਰ ਪੰਜਾਬੀ ਦੇ ਵਿੱਚ ਆਖਦੇ ਨੇ ਕਿ ਮੰਗ ਨਹੀਂ ਛੱਡਣੀ। ਠੀਕ ਹੈ,
ਅੱਛਾ ਬਾਜਵਾ ਸਾਹਿਬ, ਇਹ ਤੇ ਹੋ ਗਿਆ ਇੱਕ ਐਂਡ ਕਿ ਅਸੀਂ ਸਿਰਫ ਮਿਰਜ਼ੇ ਵਾਲੀ ਸਾਈਡ ਅਸੀਂ ਵੇਖ ਰਹੇ ਹਾਂ। ਹਾਂਜੀ ਹਾਂਜੀ ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਕਿ ਸਾਹਿਬਾਂ ਦੇ ਨਾਲ ਕੀ ਵਾਪਰਦੀ ਹੈ, ਹਾਂਜੀ ਉਹਦਾ ਨਹੀਂ ਸਾਨੂੰ ਪਤਾ ਚੱਲਦਾ। ਉਹਦੇ ਬਾਰੇ ਕੀ ਹੁੰਦਾ ਹੈ, ਉਹਦਾ ਕੋਈ ਦੱਸੋ ਸਾਨੂੰ। ਹਾਂਜੀ, ਜਿਸ ਵੇਲੇ ਜਿਹੜਾ ਮਿਰਜ਼ਾ ਉਹ ਜਦੋਂ ਚਲਾ ਗਿਆ ਦਾਨਾਬਾਦ ਨੂੰ, ਤੇ ਮਗਰੋਂ ਜਿਹੜਾ ਸਾਹਿਬਾਂ ਦੀ ਹਾਲਤ ਸੀ ਉਹ ਬਹੁਤ ਭੈੜੀ ਹਾਲਤ ਸੀ। ਔਰ ਉਹ ਜਿਹੜੀ ਇਹਨਾਂ ਮਤਲਬ ਇਹ ਹੈ ਕਿ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਿਵੇਂ ਜੀਵਾਂਗੀ, ਕਿਉਂਕਿ ਉਹ ਹਰ ਵੇਲੇ ਉੱਠਦੀ ਬਹਿੰਦੀ ਉਹਦੇ ਸੁਪਨੇ ਵੇਖਦੀ ਸੀ ਮਿਰਜ਼ੇ ਦੇ। ਔਰ ਉਹਨਾਂ ਨੇ ਇਹ ਕੰਮ ਕੀਤਾ ਕਿ ਉਹਨਾਂ ਆਖਿਆ ਭਈ ਕਿਸੇ ਨਾ ਤਰੀਕੇ ਨਾਲ ਇਹਨੂੰ ਮਤਲਬ ਇਹ ਕਿ ਇਹਨੂੰ ਵਿਆਹ ਦਿੱਤਾ ਜਾਏ। ਉਸ ਵੇਲੇ ਮੈਂ ਚੰਦ ਸ਼ੇਰ ਲਿਖੇ ਸਨ ਕਿ ਫੁੱਫੀ ਵੱਲ ਸੀ ਵੇਖਿਆ ਜਦੋਂ ਸਾਹਿਬਾਂ, ਚਾਦਰ ਸੁਪਨਿਆਂ ਦੀ ਲੀਰੋ ਲੀਰ ਹੋਈ, ਤੇ ਔਖੀ ਹੋ ਕੇ ਡੱਕਿਆ ਨੀਰ ਉਹਨੇ, ਘੁੰਮਣ ਘੇਰ ਦੇ ਵਸ ਤਸਵੀਰ ਹੋਈ। ਤੇ ਬਿਨਾ ਪਾਪ ਦੇ ਮਿਲੀ ਸਜ਼ਾ ਉਹਨੂੰ, ਜ਼ਹਿਰੀ ਜੱਗ ਜਹਾਨ ਦੀ ਸੀਰ ਹੋਈ। ਤੇ ਹੋਸ਼ ਭੁੱਲਿਆ ਸੁਰਤ ਟਿਕਾਣਿਆਂ ਨੂੰ, ਸੁੰਦਰ ਜੀਵਨੀ ਵਾਂਗ ਜ਼ੰਜੀਰ ਹੋਈ। ਫੁੱਫੀ ਵੱਲੋਂ ਵੇਖਦੀ ਬੈਠ ਦੂਰੋਂ, ਸਾਹਿਬਾਂ ਅੱਖੀਆਂ ਵਿੱਚ ਅਸੀਰ ਹੋਈ। ਤੇ ਭੁੱਲੀ ਰੀਝ ਹਯਾਤ ਦੇ ਸੁੱਖ ਤਾਈਂ, ਦਰਦਾਂ ਵਾਸੜੇ ਸ਼ਕਲ ਜ਼ਹੀਰ ਹੋਈ। ਔਖਾ ਸਾਂਭਣਾ ਦਰਦ ਫਰਾਕ ਹੋਇਆ, ਜੀਵਨ ਜਾਪਦੀ ਦਰਦ ਜਾਗੀਰ ਹੋਈ। ਤੇ ਚਾਰੇ ਕੋਟ ਮੁਹਾਂਦਰਾ ਮੌਤ ਵਾਲਾ, ਜੀਵਨ ਆਸ ਜਹਾਨ ਤੋਂ ਤੀਰ ਹੋਈ। ਤੇ ਬੈਠੀ ਠੱਲ ਕੇ ਹਿਜਰ ਫਰਾਕ ਤਾਈਂ, ਸੂਰਤ ਉਸ ਦੀ ਦਿਲੇ ਦਾ ਚੀਰ ਹੋਈ। ਤੇ ਸਦਾ ਸੱਚੀਆਂ ਆਖ ਇਸਾਨ ਸਾਈਆਂ, ਸਾਹਿਬਾਂ ਇਸ਼ਕ ਚ ਨਾਂ ਦੀ ਪੀਰ ਹੋਈ। ਕਿ ਜਦੋਂ ਮਿਰਜ਼ਾ ਦਾ ਵਿਆਹ ਹੋ ਜਾਂਦਾ ਹੈ ਦਾਨਾਬਾਦ ਦੇ ਵਿੱਚ ਸੱਸੀ ਦੇ ਨਾਲ, ਉਹ ਵਿਆਹ ਕੇ ਲੈ ਆਉਂਦਾ ਹੈ, ਔਰ ਉਧਰੋਂ ਸਾਹਿਬਾਂ ਦੀ ਮੰਗਣੀ ਹੋ ਜਾਂਦੀ ਹੈ। ਖਾਨ ਸ਼ਮੀਰ ਔਰ ਉਹਦੀ ਭਰਜਾਈ ਮੰਗਣੀ ਤਾਹਿਰ ਖਾਂ ਦੇ ਵੱਲ ਕਰ ਦਿੰਦੇ ਨੇ। ਤੇ ਉਸ ਟਾਈਮ ਸਾਹਿਬਾਂ ਦੇ ਜਦੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਨੇ, ਤੇ ਫਿਰ ਉਹਦੇ ਵਿੱਚ ਸਾਹਿਬਾਂ ਦਾ ਕੀ ਕਿਰਦਾਰ ਹੈ, ਸਾਹਿਬਾਂ ਕਿਸ ਤਰ੍ਹਾਂ ਮਿਰਜ਼ੇ ਵੱਲ ਵੇਖਦੀ ਹੈ, ਔਰ ਉਹ ਆਪਣਾ ਉਹਦੇ ਵਿੱਚ ਜਿਹੜਾ ਹੁੰਦਾ ਇੱਕ ਬੰਦਾ ਉਹਦੇ ਵਿੱਚ ਪਾਉਂਦੀ ਹੈ ਜਾਂ ਖਾਤੂਨ ਪਾਉਂਦੀ ਹੈ, ਉਹ ਕਿਹੜੀ ਖਾਤੂਨ ਹੈ ਔਰ ਅੱਗੇ ਕੀ ਹੁੰਦਾ ਹੈ, ਇਹ ਪੁੱਛਦੇ ਹਾਂ ਬਾਜਵਾ ਸਾਹਿਬ ਤੋਂ। ਹਾਂਜੀ, ਜਦੋਂ ਉਹ ਮਿਰਜ਼ਾ ਚਲਾ ਗਿਆ ਤੇ ਸਾਹਿਬਾਂ ਹਰ ਵੇਲੇ ਉਹਦੇ ਵਿਰਾਗ ਵਿੱਚ ਰੋਂਦੀ ਰਹਿੰਦੀ ਸੀ। ਮਾਂ ਨਾਲ ਜਦੋਂ ਵੀ ਗੱਲ ਹੁੰਦੀ, ਭਰਾਵਾਂ ਨਾਲ ਤੇ ਘੱਟ ਹੀ ਉਹਦੀ ਗੱਲਬਾਤ ਹੁੰਦੀ, ਤੇ ਮਾਂ ਨੂੰ ਉਹ ਆਖਦੀ ਕਿ ਮੈਂ ਜਾਣਾ, ਤੇ ਮੈਂ ਜਾਣਾ ਦਾਨਾਬਾਦ, ਮੈਂ ਹੋਰ ਕਿਤੇ ਨਹੀਂ ਜਾਣਾ। ਔਰ ਇਹਦਾ ਜਿਹੜਾ ਸੀਨਾ ਜੀ ਸਿਲਸਿਲਾ ਇਹ ਕਾਫੀ ਦੇਰ ਚੱਲਦਾ ਰਿਹਾ। ਉਹ ਘਰ ਦੇ ਉਹਨੂੰ ਮਨਾਉਂਦੇ ਰਹੇ, ਔਰ ਉਹ ਜਿਹੜੀ ਹੈ ਉਹ ਆਪਣੀ ਅੜੀ ਤੇ ਗੱਲ ਖਲੋਤੀ ਹੋਈ ਸੀ। ਉਹਦੇ ਜਿਹੜੇ ਦੋ ਭਰਾ ਸਨ ਨਾ, ਖਾਨ ਸ਼ਮੀਰ ਤੇ ਖਾਨ ਮੀਰ ਇਸ ਗੱਲ ਦਾ ਹਮਾਇਤੀ ਸੀ ਕਿ ਹਾਲੀ ਵੀ ਇਹਦਾ ਰਿਸ਼ਤਾ ਜਿਹੜਾ ਮਿਰਜ਼ੇ ਨਾਲ ਕਰ ਦਿੱਤਾ ਜਾਏ, ਔਰ ਡੁੱਲਿਆਂ ਬੇਰਾਂ ਦਾ ਕੱਖ ਨਹੀਂ ਵਿਗੜਿਆ। ਜਿਹੜਾ ਬਾਅਦ 'ਚ ਹੋਣਾ ਉਹ ਸਾਰਾ ਮੁਸ਼ਕਲ ਹੋਣਾ ਉਹਨੂੰ ਜਰਨਾ। ਤੇ ਉਹਨੇ ਮਾਂ ਨੂੰ ਇਹ ਗੱਲ ਸਮਝਾਉਣੀ ਵੀ ਪਾਈ, ਹਾਂਜੀ, ਕਿ ਮੀਰ ਪਰਤ ਕੇ ਆਖਦਾ ਮਾਂ ਤਾਈਂ, ਪੈਂਦੇ ਕਦੀ ਕਸੂਤ ਦੇ ਜਾਵੀਏ ਨਾ। ਤੇ ਕੀਤੀ ਆਪਣੀ ਪੇਸ਼ ਹੈ ਸਦਾ ਆਉਂਦੀ, ਐਵੇਂ ਕੂੜ ਦੇ ਢੋਲ ਵਜਾਵੀਏ ਨਾ। ਤੇ ਜਿਹੜੇ ਪਿੰਡ ਨਾ ਜਾਵਣਾ ਕਦੀ ਹੋਵੇ, ਵਾਟ ਉਸ ਦੀ ਕਦੀ ਪਛਾਵੀਏ ਨਾ। ਤੇ ਲਾਰੇ ਲਾ ਕੇ ਪਾਰ ਉਤਾਰਨੇ ਦੇ, ਬੇੜੀ ਕੂੜ ਦੀ ਕਦੀ ਬਿਠਾਵੀਏ ਨਾ। ਸੁਖੀ ਵਸਦੇ ਜੀਣ ਕਰਾਰ ਤਾਈਂ, ਨਫ਼ਰਤ ਵੈਰ ਦੇ ਵਿੱਚ ਫਸਾਵੀਏ ਨਾ। ਤੇ ਜਿਹੜੇ ਕੰਮ ਨੂੰ ਕੀਤਿਆਂ ਨੱਕ ਲੱਥੇ, ਪੈਰ ਉਸ ਵੱਲੇ ਕਦੀ ਪਾਵੀਏ ਨਾ। ਪੈਰਾ ਸਦਾ ਦਈਏ ਗੱਲਾਂ ਕੀਤੀਆਂ, ਤੇ ਮੂਰਖ ਮੱਤੜੇ ਕਦੀ ਸਦਾਵੀਏ ਨਾ। ਤੇ ਪਿੰਡ ਮੰਗਿਆ ਪਵੇ ਨਾ ਕਦੀ ਪੂਰੀ, ਵਾਂਗਰ ਮੰਗਤਿਆਂ ਦੇ ਬਗਲੀ ਚਾਵੀਏ ਨਾ। ਤੇ ਪਹਿਲੂ ਟੋਲੀਏ ਬੋਲ ਨੂੰ ਲੱਖ ਵਾਰੀ, ਬਿਨਾਂ ਸੋਚਿਆਂ ਸੁਖਨ ਅਲਾਵੀਏ ਨਾ। ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ, ਗਾਵਣ ਵਿੱਚ ਸਿਆਪਿਆਂ ਗਾਵੀਏ ਨਾ। ਤੋ ਇਹ ਗੱਲ ਮੀਰ ਨੇ ਉਹਨੂੰ ਆਖੀ। ਮਾਂ ਯਾਨੀ ਮੀਰ ਜਿਹੜਾ ਸੀ, ਖਾਨ ਮੀਰ, ਉਹ ਇਸ ਗੱਲ ਦਾ ਹਮਾਇਤੀ ਸੀ ਕਿ ਹੁਣ ਵੀ ਉਹਦਾ ਰਿਸ਼ਤਾ ਕਰਤਾ ਜਾਏ। ਔਰ ਜਿਹੜਾ ਖੀਵਾ ਖਾਨ ਸੀ, ਖੀਵਾ ਵੀ ਚਾਹੁੰਦਾ ਸੀ ਅੰਦਰੋਂ ਕਿ ਮੈਂ ਇਹਦਾ ਰਿਸ਼ਤਾ ਮਿਰਜ਼ੇ ਨਾਲ ਕੀਤਾ ਹੋਇਆ, ਉੱਥੇ ਹੀ ਕਰ ਦਿਆਂ। ਲੇਕਿਨ ਖਾਨ ਸ਼ਮੀਰ ਉਹ ਬੁੱਢੀ ਦਾ ਮਰੀਜ਼ ਸੀ, ਲਾਈ ਲੱਗ ਸੀ, ਉਹ ਉਹਦੀ ਕੋਈ ਗੱਲ ਪੇਸ਼ ਨਹੀਂ ਸੀ ਜਾਣ ਦਿੰਦਾ। ਔਰ ਜਦੋਂ ਵੀ ਕੋਈ ਗੱਲ ਹੁੰਦੀ ਸੀ ਤੇ ਉਹ ਘਰ 'ਚ ਸਿਆਪਾ ਪਾ ਧਰਦਾ ਸੀ। ਤੇ ਇੰਜ ਜਿਹੜਾ ਨਾ ਉਹਨਾਂ ਨੇ ਧੱਕੋ ਜ਼ੋਰੀ ਸਾਹਿਬਾਂ ਨੂੰ ਜਿਹੜਾ ਉਹ ਤਾਹਿਰ ਨਾਲ ਮੰਗ ਦਿੱਤਾ, ਤਾਹਿਰ ਚੱਦੜ ਨਾਲ। ਔਰ ਖਾਨ ਜਿਹੜਾ ਸੀ ਖੀਵਾ ਖਾਨ, ਇਹ ਵਿਚਾਰਾ ਪਰੇਸ਼ਾਨੀ ਦੀ ਹਾਲਤ 'ਚ ਨੇ ਇਸ ਗੱਲ ਨੂੰ ਕਬੂਲ ਕੀਤਾ। ਲੇਕਿਨ ਸਾਹਿਬਾਂ ਨੇ ਕਦੀ ਵੀ ਇਸ ਗੱਲ ਨੂੰ ਦਿਲੋਂ ਕਬੂਲ ਨਹੀਂ ਕੀਤਾ।
ਔਰ ਇੱਕ ਦਾਨਾਬਾਦ ਵਿਆਹੀ ਕੁੜੀ ਸੀ ਜ਼ੈਨ ਬੇ, ਉਹਨਾਂ ਦੇ ਪਿੰਡ ਦੀ, ਸਾਹਿਬਾਂ ਦੇ ਪਿੰਡ ਦੀ, ਸਾਹਿਬਾਂ ਦੇ ਪਿੰਡ ਦੀ ਕੁੜੀ ਸੀ ਜਿਹੜੀ ਦਾਨਾਬਾਦ ਵਿਆਹੀ ਹੋਈ ਸੀ। ਉਹ ਜ਼ਾਹਰੇ ਸਹੁਰੇ ਪੇਕੇ ਜਾਂਦੀ ਆਉਂਦੀ ਰਹਿੰਦੀ ਸੀ। ਉਹਦੇ ਹੱਥ ਉਹਨੇ ਮਤਲਬ ਇਹ ਚਿੱਠੀ ਲਿਖੀ ਔਰ ਉਹ ਚਿੱਠੀ ਲਿਖ ਕੇ ਤੇ ਮਿਰਜ਼ੇ ਨੂੰ ਮਤਲਬ ਇਹ ਆਖਣ ਲੱਗੀ ਕਿ ਮੈਂ ਤੈਨੂੰ ਭੁਲਾਇਆ ਨਹੀਂ। ਔਰ ਉਹ ਕਿਵੇਂ ਲਿਖੀ ਕਿ ਜ਼ੈਨਬੇ ਦੇ ਕਿ ਦਾਨਾਬਾਦ ਬਹੀਜ ਕੇ ਗਈ ਜ਼ੈਨਬ, ਸਾਹਿਬਾਂ ਨਾਲ ਸੀ ਬੜਾ ਪਿਆਰ ਉਹਦਾ, ਤੇ ਰਵੇ ਦਰਦ ਸੁਨਾਮ ਦੀ ਉਸ ਤਾਈਂ, ਨੇੜੇ ਬੈਠਣਾ ਸਦਾ ਵਿਹਾਰ ਉਹਦਾ। ਰਵੇ ਪੁੱਛਦੀ ਦੱਸਦੀ ਉਸ ਕੋਲੋਂ, ਹੋਵੇ ਦਰਦ ਵਾਲਾ ਉਹ ਹੌਲਾ ਭਾਰ ਉਹਦਾ, ਤੇ ਗੋਡੇ ਮੁੱਢ ਬਿਠਾਉਂਦੀ ਉਸ ਤਾਈਂ, ਬਣਿਆ ਉਸ ਦੇ ਨਾਲ ਇਤਬਾਰ ਉਹਦਾ। ਮਿਰਜ਼ੇ ਬਾਜ ਹਨੇਰ ਹੈ ਨਗਰ ਹੋਇਆ, ਜੀਵਨ ਜਾਪਦਾ ਸੀ ਤਾਰੋ ਤਾਰ ਉਹਦਾ, ਤੇ ਸਾਹਿਬਾਂ ਆਖਦੀ ਦਰਦ ਕਲਾਵਣਾ ਏ, ਜਿਹਦੇ ਨਾਂ ਦੇ ਨਾਲ ਵਕਾਰ ਉਹਦਾ। ਹੰਝੂ ਕੇਰ ਦੀ ਹਿਜਰ ਫਰਾਕ ਵਾਲੇ, ਤੇ ਡੋਲੇ ਖਾਮ ਦਾ ਸਬਰ ਕਰਾਰ ਉਹਦਾ, ਤੇ ਖੂਨ ਜਿਗਰ ਦਾ ਲਾ ਕੇ ਹਰਫ ਪਾਵੇ, ਜਾਪੇ ਉਜੜਿਆ ਬਾਗ ਬਹਾਰ ਉਹਦਾ। ਮਿਰਜ਼ੇ ਖਾਨ ਦਾ ਜਦੋਂ ਵੀ ਨਾਂ ਲੈਂਦੀ, ਦਰਦ ਆਣ ਚੀਕੇ ਅੰਦਰ ਵਾਰ ਉਹਦਾ, ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ, ਦਰਦਾਂ ਨਾਲ ਸੀ ਵਣਜ ਵਿਹਾਰ ਉਹਦਾ। ਦੋਸਤੋ, ਜਦੋਂ ਵੀ ਪੰਜਾਬ ਦੀਆਂ ਲੋਕ ਦਾਸਤਾਨਾਂ ਅਸੀਂ ਪੜ੍ਹਦੇ ਹਾਂ, ਅਸੀਂ ਸੁਣਦੇ ਹਾਂ, ਤੇ ਉਹਦੇ ਵਿੱਚ ਅਕਲ ਵਾਲਿਆਂ ਵਾਸਤੇ ਦੋ ਤਿੰਨ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆ ਜਾਂਦੀਆਂ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਲਾਮਤੀ ਤੌਰ 'ਤੇ ਵੀ ਵਰਤੀਆਂ ਗਈਆਂ ਨੇ। ਜਿਹੜੀਆਂ ਹਕੀਕਤਾਂ ਹਨ ਉਹਨਾਂ ਨੂੰ ਤੁਸੀਂ ਇਲਾਮਤੀ ਤੌਰ 'ਤੇ ਵੀ ਵਰਤ ਲੈਂਦੇ ਹੋ। ਇਹਦੇ ਵਿੱਚ ਰਵਾਇਤਾਂ ਦੇ ਨਾਲ ਨਾਲ ਇਨਸਾਨੀ ਰਿਸ਼ਤਿਆਂ ਦੀ ਪੰਜਾਬ ਦੇ ਅੰਦਰ ਕਿੰਨੀ ਖੂਬਸੂਰਤੀ ਹੈ ਔਰ ਕਿਵੇਂ ਉਹਨਾਂ ਦਾ ਇੱਕ ਦੂਸਰੇ ਨੂੰ ਮੰਨਣਾ ਹੁੰਦਾ ਹੈ। ਇਨਸਾਨੀ ਰਿਸ਼ਤਿਆਂ ਦੀ ਖੂਬਸੂਰਤੀ ਵੀ ਇਹੀ ਹੈ ਕਿ ਰਵਾਇਤਾਂ ਦੇ ਨਾਲ ਨਾਲ ਦੂਸਰਿਆਂ ਦੇ ਜਜ਼ਬਿਆਂ ਤੇ ਉਹਨਾਂ ਦੇ ਅਹਿਸਾਸਾਂ ਨੂੰ ਮੰਨਿਆ ਜਾਵੇ। ਇਹਦੇ ਵਿੱਚ ਇੱਕ ਸਾਈਡ ਤੇ ਖਾਨ ਸ਼ਮੀਰ ਔਰ ਉਹਦੀ ਬੇਗਮ ਦਾ ਭੈੜਾ ਕਿਰਦਾਰ ਉਹ ਸਾਡੇ ਸਾਹਮਣੇ ਆਉਂਦਾ ਹੈ ਕਿ ਜਿਹੜੇ ਦਿਲਾਂ ਦੇ ਨਾਲ ਜਿਹੜੇ ਇਸ਼ਕ ਕਰਦੇ ਨੇ ਉਹਨਾਂ ਨਾਲ ਖੇਡਦੇ ਨੇ। ਦੂਜੇ ਪਾਸੇ ਕਿਰਦਾਰ ਬੀਬੋ ਦਾ ਵੀ ਹੈ। ਉਹ ਬੀਬੋ ਦਾ ਕਿਰਦਾਰ ਜਿਸ ਤਰ੍ਹਾਂ ਅਸੀਂ ਪਹਿਲੇ ਡਿਸਕਸ ਕਰਦੇ ਆ ਰਹੇ ਹਾਂ, ਹੁਣ ਇੱਥੇ ਆ ਕੇ ਉਹ ਬੀਬੋ ਦਾ ਕਿਰਦਾਰ ਕੀ ਬਣਦਾ ਹੈ ਕਿ ਆਇਆ ਉਹ ਇਸ ਨੂੰ ਜਿਸ ਤਰ੍ਹਾਂ ਖਾਨ ਮੀਰ ਸੁਲਝਾਓ ਲੱਭਦਾ ਹੈ ਕਿ ਇਹਦਾ ਵਿਆਹ ਕਰ ਦੇਣਾ ਚਾਹੀਦਾ ਹੈ ਮਿਰਜ਼ੇ ਦੇ ਨਾਲ ਹੀ, ਇਸੇ ਤਰ੍ਹਾਂ ਬੀਬੋ ਕੀ ਚਾਹੁੰਦੀ ਹੈ ਔਰ ਇਹਨਾਂ ਦੀ ਆਪਸੀ ਫਿਰ ਚਪਕਲਿਸ਼ ਕੀ ਬਣਦੀ ਹੈ ਔਰ ਇਹਨਾਂ ਦਾ ਐਂਡ ਕੀ ਹੁੰਦਾ ਹੈ, ਇਹ ਅਸੀਂ ਬਾਜਵਾ ਸਾਹਿਬ ਤੋਂ ਜਾਣਦੇ। ਹਾਂਜੀ, ਇਸ ਕਹਾਣੀ ਦੇ ਵਿੱਚ ਨਾ ਜੀ ਜਿਹੜੇ ਪਾਤਰ ਸਨ ਨਾ, ਖੀਵੇ ਖਾਨ ਦੀ ਬੁੱਢੀ ਜਿਹੜੀ ਦੇਸਾਂ ਜਿਹੜੀ ਸੀ ਉਹ ਵੀ ਚੱਦੜਾਂ ਦੀ ਕੁੜੀ ਸੀ। ਉਹਦੀ ਸੱਕੀ ਭਤਰੀ ਸੀ ਨੂਰੀ, ਜਿਹੜੀ ਖਾਨ ਸ਼ਮੀਰ ਦੀ ਯਾਨੀ ਖੀਵੇ ਖਾਨ ਦੇ ਵੱਡੇ ਮੁੰਡੇ ਦੀ ਬੀਵੀ ਸੀ। ਔਰ ਉਹ ਦੋਵੇਂ ਸੱਸ ਤੇ ਨੂੰਹ ਇੱਕ ਮੁੱਠ ਸਨ ਇਸ ਮਾਮਲੇ ਤੇ ਕਿ ਸਾਹਿਬਾਂ ਨੂੰ ਤਾਹਰ ਚੱਦੜ ਨਾਲ ਹੀ ਵਿਆਹਣਾ ਹੈ। ਘਰ ਦੇ ਵਿੱਚ ਜਿਹੜੇ ਸਨ ਨਾ ਜੀ ਜੀਆਂ ਦੀ ਗਿਣਤੀ, ਉਹਦੇ ਵਿੱਚ ਖਾਨ ਮੀਰ ਤੇ ਇਹ ਚਾਹੁੰਦਾ ਸੀ ਕਿ ਸਾਹਿਬਾਂ ਦਾ ਵਿਆਹ ਦਾਨਾਬਾਦ ਹੀ ਹੋਵੇ, ਤੇ ਜਿਹੜੀ ਬੀਬੋ ਸੀ ਇਹਦੀ ਤੁਹਾਡੀ ਫੁੱਫੀ ਲੱਗਦੀ ਸੀ ਸਾਹਿਬਾਂ ਦੀ, ਤੇ ਮਿਰਜ਼ੇ ਦੀ ਮਾਸੀ, ਉਹਦੇ ਨਾਲ ਉਹਦਾ ਬੜਾ ਪਿਆਰ ਸੀ। ਔਰ ਉਹ ਬੜੀ ਅਸਾਰੂ ਕਰੈਕਟਰ ਹੈ ਉਹਦਾ, ਉਹ ਸਾਰੂ ਪਾਤਰ ਹੈ ਕਿ ਉਹਨੇ ਸਾਰੇ ਆਖਰ ਤੱਕ ਉਹ ਜ਼ੋਰ ਲਾਉਂਦੀ ਰਹੀ ਹੈ, ਖੀਵੇ ਨੂੰ ਬਾਰ-ਬਾਰ ਇਸ ਗੱਲ ਦੇ ਉੱਤੇ ਪ੍ਰੇਰਦੀ ਰਹੀ ਹੈ ਕਿ ਕੱਖ ਕੰਡਾ ਨਹੀਂ ਰਹਿਣਾ, ਨਸਲਾਂ ਵੱਡੀਆਂ ਟੁੱਕੀਆਂ ਜਾਣਗੀਆਂ, ਬਰਬਾਦੀ ਹੋਏਗੀ, ਮੈਂ ਜਾਣਨੀ ਆ। ਮਿਰਜ਼ੇ ਨੇ ਟਲਣਾ ਬਿਲਕੁਲ ਨਹੀਂ, ਸਾਹਿਬਾਂ ਨੇ ਵੀ ਟਲਣਾ ਬਿਲਕੁਲ ਨਹੀਂ। ਉਹਦੇ ਤੋਂ ਬਾਅਦ ਜੋ ਕੁਝ ਹੋਏਗਾ ਉਹਦੇ ਨਾਲ ਸਾਡੀਆਂ ਨਸਲਾਂ ਖੜੀਚ ਜਾਣਗੀਆਂ, ਤਬਾਹੀ ਹੋਏਗੀ, ਤੇ ਮਿਹਰਬਾਨੀ ਕਰੋ ਹਾਲੀ ਵੀ ਡੁੱਲਿਆਂ ਬੇਰਾਂ ਦਾ ਕੱਖ ਨਹੀਂ ਵਿਗੜਿਆ, ਔਰ ਇਸ ਗੱਲ ਨੂੰ ਸੰਭਾਲਾ ਦਿਓ। ਔਰ ਅੱਜ ਵੀ ਮੈਂ ਚਾਹੁੰਦੀ ਹਾਂ ਕਿ ਉੱਥੇ ਉਹਦਾ ਰਿਸ਼ਤਾ ਕਰ ਦਿਓ। ਔਰ ਇਹ ਕਰਦੀ ਰਹੀ ਹੈ। ਬੀਬੋ ਦਾ ਕਰੈਕਟਰ ਇਸ ਹਵਾਲੇ ਨਾਲ ਬਹੁਤ ਜ਼ਿਆਦਾ ਹੈ, ਲੇਕਿਨ ਜਦੋਂ ਉਹਦੀ ਪੇਸ਼ ਨਹੀਂ ਗਈ ਫਿਰ ਵੀ ਬੀਬੋ ਆਖਰ ਦਮ ਤੱਕ, ਕਹਾਣੀ ਦੇ ਆਖਰ ਤੱਕ ਮਿਰਜ਼ੇ ਤੇ ਸਾਹਿਬਾਂ ਦੀ ਰਾਜ਼ਦਾਰ ਬਣੀ ਰਹੀ ਹੈ। ਔਰ ਜਦੋਂ ਸਾਹਿਬਾਂ ਮਿਰਜ਼ੇ ਦੇ ਨਾਲ ਨਿਕਲ ਕੇ ਉੱਥੋਂ ਆਈ ਸੀ, ਔਰ ਉਸ ਵੇਲੇ ਵੀ ਬੀਬੋ ਨੇ ਆਪਣੀ ਹੱਥੀਂ ਉਹਨਾਂ ਨੂੰ ਰਵਾਨਾ ਕੀਤਾ ਸੀ ਔਰ ਉਹਨਾਂ ਨੂੰ ਦੋਵਾਂ ਨੂੰ ਪਿਆਰ ਦੇ ਕੇ, ਹਾਂਜੀ, ਔਰ ਉਹਨੇ ਆਖਿਆ ਕਿ ਪੁੱਤਰੋ ਮੈਂ ਚਾਹੁੰਦੀ ਤਾਂ ਨਹੀਂ ਸਾਂ, ਲੇਕਿਨ ਮੈਂ ਤੁਹਾਡਾ ਪਿਆਰ ਹੈ ਉਹਦੇ ਤੋਂ ਵੀ ਪਿੱਛਾ ਨਹੀਂ ਹਟ ਸਕਦੀ, ਔਰ ਮੈਂ ਸਮਝਦੀ ਹਾਂ ਦੂਜੇ ਪਾਸੇ ਮੇਰਾ ਭਰਾ ਹੈ। ਔਰ ਉਹਨੇ ਆਪਣੇ ਭਰਾ ਦੀ ਮੁਹੱਬਤ ਨੂੰ ਆਪਣੇ ਇਹਨਾਂ ਆਸ਼ਿਕਾਂ ਦੀ ਮੁਹੱਬਤ ਉੱਤੇ ਕੁਰਬਾਨ ਕਰਤਾ ਸੀ। ਅੱਛਾ ਬਾਜਵਾ ਸਾਹਿਬ, ਇਹ ਦੱਸੋ ਕਿ ਸਾਹਿਬਾ ਦੀ ਜਦੋਂ ਮੰਗਣੀ ਹੋ ਜਾਂਦੀ ਹੈ ਔਰ ਸਾਹਿਬਾ ਇਹ ਪੈਗਾਮ ਗਲਾਉਂਦੀ ਹੈ ਮਿਰਜ਼ੇ ਵੱਲ, ਤੇ ਉਹਦੇ ਤੇ ਮਿਰਜ਼ੇ ਦਾ ਕੀ ਰਿਐਕਸ਼ਨ ਹੁੰਦਾ ਹੈ, ਕੀ ਰੱਦ ਅਮਲ ਮਿਰਜ਼ਾ ਕੀ ਸ਼ੋਅ ਕਰਦਾ ਹੈ? ਇਹਦੇ ਬਾਰੇ ਕੁਝ ਜਾਣਨ ਵਾਲਿਆਂ ਨੂੰ ਕੁਝ ਦੱਸੋ।